ਕਮੇਟੀ ਦੇ ਵਿਰੋਧ ਦੇ ਦਰਮਿਆਨ ਦਿੱਲੀ ਦੇ ਵਿੱਚ ਮਨਾਇਆ ਗਿਆ ਜੀ ਵੀਰ ਬਾਲ ਦਿਵਸ। ਜੀ ਬਿਲਕੁਲ, ਇਹਨਾਂ ਨੇ ਵਿਰੋਧ ਜਤਾ ਦਿੱਤਾ ਸੀ। ਇਹਨਾਂ ਦਾ ਉਜ਼ਰ ਜਤਾਇਆ ਜਿਹੜਾ ਉਹ ਕੰਮ ਨਹੀਂ ਆਇਆ, ਕਿਉਂਕਿ ਕਾਫੀ ਜ਼ਿਆਦਾ ਵੈਸੇ ਜੇ ਤੁਸੀਂ ਵੇਖੋਗੇ ਸੋਸ਼ਲ ਮੀਡੀਆ ਤੇ ਵੀ ਚੀਜ਼ਾਂ ਟ੍ਰੈਂਡ ਕਰ ਰਹੀਆਂ ਸਨ ਜੀ ਕਿ ਬਾਈ ਜਿਹੜਾ ਇਹ ਨਾਮ ਆ, ਮਤਲਬ ਕਿ ਸਾਰੇ ਕਹਿ ਰਹੇ ਨੇ ਕਿ ਇਸ ਗੱਲ ਦਾ ਤਾਂ ਬਾਈ ਸ਼ੁਕਰਾਨਾ ਹੈ ਕਿ ਚਲੋ ਸ਼ੁਕਰੀਆ ਹੈ ਕਿ ਮੋਦੀ ਸਾਹਿਬ ਨੇ ਜਾਂ ਇਹਨਾਂ ਦੀ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਹੈ, ਪਰ ਜਿਹੜਾ ਇਹ ਨਾਮ ਆ ਵੀਰ ਬਾਲ ਦਿਵਸ, ਭਾਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਮਤਲਬ ਕਿ ਸਾਹਿਬਜ਼ਾਦੇ ਜਾਂ ਕਹਿ ਲਓ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹਾਦਤ ਦਿਹਾੜਾ ਉਹ ਕਰ ਦੇਣਾ ਚਾਹੀਦਾ ਹੈ। ਤਾਂ ਇਸ ਚੀਜ਼ ਨੂੰ ਲੈ ਕੇ ਇੱਕ ਦੋ ਦਿਨ ਤੋਂ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਲਹਿਰ ਚੱਲੀ ਹੋਈ ਸੀਗੀ, ਪਰ ਉਧਰ ਦਿੱਲੀ 'ਚ ਰੱਖੇ ਪ੍ਰੋਗਰਾਮ ਦੇ ਤੈਅਸ਼ੁਦਾ ਸ਼ਡਿਊਲ ਦੇ ਮੁਤਾਬਕ ਅੱਜ ਇਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ। ਪਹਿਲਾਂ ਉਦਾਂ ਲੱਗਦਾ ਸੀਗਾ ਕਿ ਵੈਸੇ ਸ਼ਾਇਦ ਕੋਈ ਹੱਲ ਹੋ ਜਾਏਗਾ ਮਸਲਾ, ਪਰ ਅੱਜ ਦੇ ਅਖਬਾਰਾਂ 'ਚ ਜੇ ਤੁਸੀਂ ਵੇਖੋਗੇ ਤਾਂ ਜਿਹੜਾ ਮੋਦੀ ਸਾਹਿਬ ਦਾ ਮੈਸੇਜ ਸੀਗਾ ਉਹ ਸਾਹਿਬਜ਼ਾਦੇ ਸ਼ਬਦ ਨੂੰ ਹੀ ਲੈ ਕੇ ਦਿੱਤਾ ਗਿਆ ਸੀਗਾ ਜੀ। ਫਿਰ ਅੱਜ ਵੀ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਦੀ ਸਪੀਚ ਦੇ ਵਿੱਚ ਵੀ ਇਹ ਸ਼ਬਦ ਜਿਹੜਾ ਇਸਤੇਮਾਲ ਹੋਇਆ, ਪਰ ਜਿਹੜਾ ਦਿਹਾੜੇ ਦਾ ਨਾਮ ਆ ਉਹ ਹਾਲ ਦੀ ਘੜੀ ਵੀਰ ਬਾਲ ਦਿਵਸ ਹੀ ਹੈ। ਤੇ ਇਹਦੇ 'ਚ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਹਰਜਿੰਦਰ ਸਿੰਘ ਧਾਮੀ ਹੋਰਾਂ ਤੱਕ ਸਾਰੇ ਉਜ਼ਰ ਜਤਾ ਚੁੱਕੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਅੱਡ ਤੋਂ ਬਹਿਸ ਚੱਲ ਰਹੀ ਸੀ, ਹਾਲਾਂਕਿ ਇਹ ਵੀ ਇੱਕ ਵਿਚਾਰਕ ਵਿਰੋਧ ਰਹਿੰਦਾ ਕਈ ਵਾਰ ਕਿ ਵਿਰੋਧ ਦੇ ਵਿੱਚ ਵੀ ਕਿਤੇ ਨਾ ਕਿਤੇ ਵਿਰੋਧ ਖਲੋਤਾ ਹੁੰਦਾ ਹੈ। ਕੁਛ ਲੋਕ ਕਹਿ ਰਹੇ ਕਿ ਸਾਹਿਬਜ਼ਾਦੇ ਠੀਕ ਹੈ, ਕੁਛ ਲੋਕ ਕਹਿੰਦੇ ਕਿ ਬਾਬਾ ਸ਼ਬਦ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਸਾਹਿਬਜ਼ਾਦਿਆਂ ਦੀ ਸ਼ਾਨ ਦੇ ਵਿੱਚ, ਤੇ ਕੁਛ ਲੋਕ ਡਿਫੈਂਡ ਕਰ ਰਹੇ ਸੀ ਕਿ ਜੇ ਗੁਰੂ ਸਾਹਿਬ ਨੂੰ ਬਾਲਾ ਪ੍ਰੀਤਮ ਕਿਹਾ ਜਾ ਸਕਦਾ ਹੈ ਤਾਂ ਇਹ ਸ਼ਬਦ ਕਿਉਂ ਤੁਹਾਨੂੰ ਚੁੱਭ ਰਿਹਾ ਹੈ, ਕਿ ਹਰੇਕ ਗੱਲ ਦੇ ਵਿੱਚ ਰਾਜਨੀਤੀ ਕਰਨੀ ਲਾਜ਼ਮ ਹੈ। ਤੋ ਇਸ ਤਰ੍ਹਾਂ ਮਤਲਬ ਕਿ ਇੱਕ ਤਕੋਨੀ ਜੀ ਬਹਿਸ ਜਿਹੜੀ ਉਹ ਅਸੀਂ ਚੱਲਦੀ ਵੇਖੀ ਆ। ਪਰ ਅੱਜ ਦੀ ਸਪੀਚ ਦੇ ਵਿੱਚ ਜੋ ਗੱਲ ਮੋਦੀ ਸਾਹਿਬ ਨੇ ਕਹੀ ਹੈ ਉਹ ਕਾਫੀ, ਵੈਸੇ ਸਪੀਚ ਲੰਮੀ ਹੈ ਪਰ ਉਹਨੂੰ ਆਪਾਂ ਜੇ ਸੰਖੇਪ ਦੇ ਵਿੱਚ ਸਮੇਟਣਾ ਹੋਵੇ ਤਾਂ ਉਹਨਾਂ ਨੇ ਗੱਲ ਜਿਹੜੀ ਕਹੀ ਹੈ ਮੂਲ ਤੌਰ ਤੇ ਉਹ ਇਹੋ ਕਹੀ ਹੈ ਕਿ ਵੀਰ ਬਾਲ ਦਿਵਸ ਸਾਨੂੰ ਯਾਦ ਕਰਾਏਗਾ ਕਿ 10 ਗੁਰੂਆਂ ਦਾ ਸਾਡੇ ਭਾਰਤ ਵਿੱਚ ਕੀ ਯੋਗਦਾਨ ਹੈ। ਫਿਰ ਨਾਲ ਉਹਨਾਂ ਨੇ ਕਿਹਾ ਕਿ ਮੈਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਸ਼ਰਧਾ ਨਾਲ ਸਿਰ ਨਵਾਉਂਦਾ ਹਾਂ। ਮੈਂ ਮਾਂ ਸ਼ਕਤੀ ਦੀ ਪ੍ਰਤੀਕ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਵੀ ਸੀਸ ਝੁਕਾਉਂਦਾ ਹਾਂ। ਫਿਰ ਅੱਗੇ ਉਹ ਕਹਿੰਦੇ ਨੇ ਕਿ ਮੈਂ ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹਾਂ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ। ਮੈਂ ਇਸ ਨੂੰ ਆਪਣੀ ਸਰਕਾਰ ਦਾ ਮਾਣ ਸਮਝਦਾ ਹਾਂ ਕਿ ਸਾਨੂੰ ਅੱਜ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਘੋਸ਼ਿਤ ਕਰਨ ਦਾ ਮੌਕਾ ਮਿਲਿਆ ਹੈ, ਪਰ ਇਹ ਵੀ ਸੱਚ ਹੈ ਕਿ ਚਮਕੌਰ ਤੇ ਸਰਹੰਦ ਦੀ ਲੜਾਈ ਵਿੱਚ ਜੋ ਕੁਝ ਹੋਇਆ ਉਹ ਨਾ ਭੁੱਲਣਯੋਗ ਹੈ। ਅੱਗੇ ਕਹਿੰਦੇ ਆ ਇੱਕ ਪਾਸੇ ਧਾਰਮਿਕ ਕੱਟੜਤਾ ਵਿੱਚ ਇੰਨੀ ਵੱਡੀ ਮੁਗਲ ਸਲਤਨਤ, ਦੂਜੇ ਪਾਸੇ ਸਾਡੇ ਗੁਰੂ ਗਿਆਨ ਅਤੇ ਤਪੱਸਿਆ ਵਿੱਚ ਰੁੱਝੇ ਹੋਏ ਭਾਰਤ ਦੀਆਂ ਪੁਰਾਤਨ ਮਨੁੱਖੀ ਕਦਰਾਂ ਕੀਮਤਾਂ ਨੂੰ ਜੀਣ ਵਾਲੀ ਪਰੰਪਰਾ, ਇੱਕ ਪਾਸੇ ਦਹਿਸ਼ਤ ਦਾ ਸਿਖਰ ਤੇ ਦੂਜੇ ਪਾਸੇ ਰੂਹਾਨੀਅਤ ਦਾ ਸਿਖਰ, ਇੱਕ ਪਾਸੇ ਧਾਰਮਿਕ ਜਨੂੰਨ ਤੇ ਦੂਜੇ ਪਾਸੇ ਹਰ ਕਿਸੇ ਵਿੱਚ ਰੱਬ ਨੂੰ ਵੇਖਣ ਵਾਲੀ ਉਦਾਰਤਾ। ਇਹ ਸਭ ਦੇ ਵਿਚਕਾਰ ਇੱਕ ਪਾਸੇ ਲੱਖਾਂ ਦੀ ਫੌਜ ਅਤੇ ਦੂਜੇ ਪਾਸੇ ਗੁਰੂ ਜੀ ਦੇ ਬਹਾਦਰ ਸਾਹਿਬਜ਼ਾਦੇ ਇਕੱਲੇ ਹੁੰਦੇ ਹੋਏ ਵੀ ਨਿਡਰ ਹੋ ਕੇ ਖੜੇ। ਇਹ ਬਹਾਦਰ ਸਾਹਿਬਜ਼ਾਦੇ ਕਿਸੇ ਧਮਕੀ ਤੋਂ ਡਰੇ ਨਹੀਂ ਸਨ, ਕਿਸੇ ਅੱਗੇ ਸਿਰ ਨਹੀਂ ਝੁਕਾਇਆ। ਬਹਾਦਰੀ ਲਈ ਉਮਰ ਮਾਇਨੇ ਨਹੀਂ ਰੱਖਦੀ। ਮਤਲਬ ਕਿ ਉਹਨਾਂ ਨੇ ਇਸ ਗੱਲ ਨੂੰ ਵੀ ਕਿਹਾ ਕਿ ਉਮਰ ਮਾਇਨੇ ਨਹੀਂ ਰੱਖਦੀ। ਫਿਰ ਅੱਗੇ ਉਹ ਕਹਿੰਦੇ ਨੇ ਜੇਕਰ ਅਸੀਂ ਭਵਿੱਖ ਵਿੱਚ ਭਾਰਤ ਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਲਿਜਾਣਾ ਹੈ ਤਾਂ ਸਾਨੂੰ ਅਤੀਤ ਦੇ ਤੰਗ ਰਵੱਈਏ ਤੋਂ ਮੁਕਤ ਹੋਣਾ ਪਵੇਗਾ। ਇਸ ਲਈ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਦੇਸ਼ ਨੇ ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ ਦਾ ਸਾਹ ਲਿਆ ਹੈ। ਉਹਨਾਂ ਨੇ ਨਾਲ ਕਿਹਾ ਕਿ ਉਸ ਯੁੱਗ ਦੀ ਕਲਪਨਾ ਕਰੋ, ਔਰੰਗਜ਼ੇਬ ਦੇ ਅੰਤਕ ਦੇ ਵਿਰੁੱਧ, ਭਾਰਤ ਨੂੰ ਬਦਲਣ ਦੀਆਂ ਯੋਜਨਾਵਾਂ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਪਹਾੜ ਵਾਂਗ ਖੜੇ ਸਨ। ਔਰੰਗਜ਼ੇਬ ਅਤੇ ਉਸਦੀ ਸਲਤਨਤ ਦੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬ ਅਤੇ ਫਤਿਹ ਸਿੰਘ ਵਰਗੇ ਛੋਟੇ ਬੱਚਿਆਂ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ। ਉਹ ਇਹ ਕਹਿ ਰਹੇ ਨੇ ਸਾਹਿਬਜ਼ਾਦਿਆਂ ਬਾਰੇ। ਦੋ ਮਾਸੂਮ ਬੱਚਿਆਂ ਨੂੰ ਜਿੰਦਾ ਕੰਧ ਨਾਲ ਚਿਣਵਾਉਣ ਵਰਗਾ ਜ਼ੁਲਮ ਕਿਉਂ ਕੀਤਾ ਗਿਆ, ਸਵਾਲੀਆ ਫਿਕਰਾ ਹੈ। ਤਾਂ ਅੱਗੇ ਉਹ ਕਹਿੰਦੇ ਆ ਕਿ ਉਹ ਇਸ ਲਈ ਕਿਉਂਕਿ ਔਰੰਗਜ਼ੇਬ ਅਤੇ ਉਸਦੇ ਲੋਕ ਤਲਵਾਰ ਦੇ ਜ਼ੋਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਧਰਮ ਬਦਲਣਾ ਚਾਹੁੰਦੇ ਸਨ, ਪਰ ਭਾਰਤ ਦਾ ਉਹ ਪੁੱਤਰ, ਉਹ ਬਹਾਦਰ ਲੜਕਾ ਮੌਤ ਤੋਂ ਵੀ ਨਹੀਂ ਡਰਿਆ। ਉਹਨਾਂ ਨੂੰ ਕੰਧ ਵਿੱਚ ਜਿੰਦਾ ਚੁਣਿਆ ਗਿਆ, ਪਰ ਉਹਨਾਂ ਨੇ ਅੱਤਵਾਦੀ ਯੋਜਨਾਵਾਂ ਨੂੰ ਹਮੇਸ਼ਾ ਲਈ ਦਫਨ ਕਰ ਦਿੱਤਾ। ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾ ਰਹੇ ਨੇ। ਹਾਲਾਂਕਿ ਕੁਝ ਗੱਲਾਂ ਜਿਹੜੀਆਂ ਨੇ ਉਹ ਮਤਲਬ ਕਿ ਲਿਖੀਆਂ ਉਲਟ ਗਈਆਂ ਨੇ। ਇੱਥੇ ਆਪਾਂ
ਸਾਹਿਬਜ਼ਾਦਿਆਂ ਦਾ ਜ਼ਿਕਰ ਕਰ ਰਹੇ ਆ, ਪਰ ਉਹ ਇੱਥੇ ਇੱਕ ਸ਼ਬਦ ਹੀ ਇਸਤੇਮਾਲ ਕਰ ਰਹੇ ਨੇ। ਤੇ ਨਾਲ ਅੱਗੇ ਕਹਿੰਦੇ ਕਿ ਸਾਹਿਬਜ਼ਾਦਿਆਂ ਦੀ ਇੰਨੀ ਵੱਡੀ ਕੁਰਬਾਨੀ ਹੈ, ਮਤਲਬ ਇਹ ਸਾਹਿਬਜ਼ਾਦਿਆਂ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ, ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ, ਪਰ ਇੰਨੀ ਮਹਾਨ ਸ਼ੌਰਿਆ ਗਾਥਾ ਨੂੰ ਵਿਸਾਰ ਦਿੱਤਾ ਗਿਆ। ਹੁਣ ਨਵਾਂ ਭਾਰਤ ਦਹਾਕਿਆਂ ਪਹਿਲਾਂ ਕੀਤੀ ਗਈ ਪੁਰਾਣੀ ਗਲਤੀ ਨੂੰ ਸੁਧਾਰ ਰਿਹਾ। ਅਸੀਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਜ਼ਾਦੀ ਘੁਲਾਟੀਆਂ, ਨਾਇਕਾਵਾਂ ਅਤੇ ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ। ਮਤਲਬ ਕਿ ਇਹ ਸਪੀਚ ਦੇ ਸਾਰਾਂਸ਼ ਨੇ ਜਿਹੜੇ ਵੱਖ-ਵੱਖ ਮੀਡੀਆ ਆਊਟਲੈਟ ਨੇ ਛਾਪੇ ਆ। ਪਰ ਇਹਦੇ ਵਿੱਚ ਇੱਕ ਚੀਜ਼ ਤੁਸੀਂ ਵੇਖੋ ਕਿ ਐਂਡ ਵਾਲੀ, ਚਲੋ ਵੈਸੇ ਤਾਂ ਉਹ ਜੋੜ ਰਹੇ ਨੇ ਸਾਰੀਆਂ ਜੰਗਾਂ ਨੂੰ ਜਾਂ ਕੁਰਬਾਨੀਆਂ ਨੂੰ ਜਾਂ ਗੁਰੂ ਸਾਹਿਬ ਦੇ ਸਮੁੱਚੇ ਗੁਰੂ ਕਾਲ ਨੂੰ, ਮਤਲਬ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਉਹਨਾਂ ਦੀ ਸਿਆਸਤ ਦੀ ਇੱਕ ਬੜੀ ਵਿਲੱਖਣ ਜੀ ਹੈਗੀ ਹੈ, ਚਲਾਕ ਜੀ ਵੀ ਕਹਿ ਸਕਦੇ ਹਾਂ, ਇੱਕ ਖਾਸੀਅਤ ਹੈ ਕਿ ਹਰ ਇੱਕ ਚੀਜ਼ ਨੂੰ ਰਾਸ਼ਟਰਵਾਦਤਾ ਦੇ ਨਾਲ ਜੋੜਨਾ। ਜੀ ਤਾਂ ਉਹ ਇੱਧਰ ਜੋੜ ਰਿਹਾ। ਦੂਜਾ, ਧਰਮ ਪਰਿਵਰਤਨ ਦਾ ਵੀ ਜ਼ਿਕਰ ਕਰ ਰਹੇ ਨੇ। ਤੀਜਾ, ਮਤਲਬ ਕਿ ਯਾਦ ਕਰਵਾ ਰਹੇ ਨੇ ਕਿ ਔਰੰਗਜ਼ੇਬ ਕਿਸ ਤਰ੍ਹਾਂ ਜ਼ੁਲਮ ਕਰ ਰਿਹਾ ਸੀਗਾ। ਤਾਂ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਕਾਬਲੇ ਗੌਰ ਨੇ। ਪਰ ਇਸ ਤੋਂ ਵੱਡੀ ਗੱਲ ਅਗਲੀ ਜੋ ਪ੍ਰਧਾਨ ਮੰਤਰੀ ਨੇ ਕਹੀ ਹੈ, ਮੈਂ ਉਹ ਜੋ ਉਹਨਾਂ ਦੀ ਸਪੀਚ ਹੈ ਸਾਰੀ, ਉਹਦੇ ਵਿੱਚ ਵੇਖਣ ਵਾਲੀ ਸਮਝਦਾ ਕਿ ਉਹ ਲਾਸਟ ਤੇ ਜਿਹੜੀ ਗੱਲ ਕਹਿ ਰਹੇ ਆ ਨਾ, ਕਿ ਇਹ ਜਿਹੜੀ ਮਤਲਬ ਕਿ ਸ਼ੌਰਿਆ ਗਾਥਾ ਕੀ ਹੁੰਦੀ ਆ? ਬਹਾਦਰੀ ਦੀ ਇੱਕ ਕਹਾਣੀ। ਉਹ ਕਹਿੰਦੇ ਕਿ ਵਿਸਾਰ ਦਿੱਤਾ ਗਿਆ, ਪਰ ਹੁਣ ਨਵਾਂ ਭਾਰਤ ਦਹਾਕਿਆਂ ਪਹਿਲਾਂ ਕੀਤੀ ਗਈ ਪੁਰਾਣੀ ਗਲਤੀ ਨੂੰ ਸੁਧਾਰ ਰਿਹਾ। ਮਤਲਬ ਕਿਹਨੂੰ ਕਹਿ ਰਹੇ ਆ ਉਹ? ਕਿ ਕਾਂਗਰਸੀਆਂ ਨੇ ਜਾਂ ਜਿਹੜੇ ਪਹਿਲਾ ਰਾਜ ਕਰਤਾ ਸੀ ਉਹਨੇ ਇਹ ਗਲਤੀਆਂ ਕੀਤੀਆਂ, ਅਸੀਂ ਸੁਧਾਰ ਰਹੇ ਹਾਂ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਇਹ ਕੀ ਆ ਭਲਾ? ਇਹ ਆ ਕਿ ਜਦੋਂ ਭਾਰਤ 15 ਅਗਸਤ 2023 ਨੂੰ 75 ਸਾਲ ਪੂਰੇ ਕਰ ਲਏਗਾ, ਤਾਂ ਇਹ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਇਸ 15 ਅਗਸਤ 2023 ਤੋਂ 75 ਹਫ਼ਤੇ ਪਹਿਲਾਂ ਜੀ। ਤਾਂ ਇਹਨੂੰ ਕਹਿੰਦੇ ਆ ਅੰਮ੍ਰਿਤ ਮਹੋਤਸਵ ਜਾਂ ਅੰਮ੍ਰਿਤ ਕਾਲ। ਤਾਂ ਇਹਦਾ ਮਤਲਬ ਇਹ ਆ ਕਿ ਉਹ ਦੱਸ ਰਹੇ ਆ ਕਿ ਇਹ ਇੱਕ ਵੱਖਰੀ ਕਿਸਮ ਦਾ ਇੰਡੀਆ ਹੈ ਅਸੀਂ ਬਣਾ ਰਹੇ ਹਾਂ, ਜਿਹਦੇ ਵਿੱਚ ਜਿਹੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਅਸੀਂ ਸੁਧਾਰ ਰਹੇ ਹਾਂ। ਉਹ ਆਦਿਵਾਸੀ ਸ਼ਬਦ ਵੀ ਇਸਤੇਮਾਲ ਕਰਦੇ ਆ, ਨਾਇਕ ਸ਼ਬਦ ਵੀ ਇਸਤੇਮਾਲ ਕਰਦੇ ਆ ਤੇ ਫਰੀडम ਫਾਈਟਰ ਸ਼ਬਦ ਵੀ ਇਸਤੇਮਾਲ ਕਰਦੇ ਆ। ਤਾਂ ਤਿੰਨੇ ਸ਼ਬਦ ਜਿਹੜੇ ਆ ਉਹ ਆ ਜਾਂਦੇ ਆ ਇਹਦੇ ਵਿੱਚ। ਫਿਰ ਜੇ ਤੁਸੀਂ ਦੇਖੋਗੇ ਜੋ ਆਪਾਂ ਇਸ ਗੱਲ ਦੇ ਵਿੱਚੋਂ ਨਿਚੋੜ ਕੱਢਦੇ ਆ ਕਿ ਜਿਸ ਤਰੀਕੇ ਦੇ ਨਾਲ ਇਹ ਕਹਿ ਰਹੇ ਆ ਕਿ ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ ਦਾ ਸਾਹ ਲਿਆ ਅੰਮ੍ਰਿਤ ਕਾਲ ਵਿੱਚ, ਫਿਰ ਉਹੀ ਗੱਲ ਆ ਗਈ। ਮਤਲਬ ਕਿ ਪਹਿਲਾਂ ਇਹ ਦੇਸ਼ ਗੁਲਾਮੀ ਦੀ ਮਾਨਸਿਕਤਾ ਦੇ ਵਿੱਚ ਸੀਗਾ। ਕੀ ਖਿਆਲ ਹੈ ਇਹਦੇ ਬਾਰੇ ਤੁਹਾਡਾ? ਮਤਲਬ ਸਾਫ਼ ਹੈ। ਮਤਲਬ ਇਹ ਆ ਕਿ ਪਹਿਲਾਂ ਜੋ ਅਸੀਂ ਸਮਾਂ ਬਿਤਾਇਆ ਉਹਨਾਂ ਦੇ ਅਨੁਸਾਰ ਇਹੀ ਨਤੀਜਾ ਨਿਕਲਦਾ, ਜਿੰਨੀ ਕੋ ਮੇਰੀ ਸੂਝ ਹੈ ਕਿ ਬਈ ਅਸੀਂ ਆਜ਼ਾਦ ਹੋ ਗਏ ਸਾਂ, ਪਰ ਸਾਡੀ ਕਿਤੇ ਨਾ ਕਿਤੇ ਮਾਨਸਿਕਤਾ ਦੇ ਵਿੱਚ ਜਾਂ ਅਹਿਸਾਸ ਦੇ ਵਿੱਚ ਗੁਲਾਮੀ ਸੀ। ਤਾਂ ਉਹਦੇ ਤੋਂ ਮੁਕਤ ਕੌਣ ਕਰਵਾ ਰਿਹਾ ਹੈ? ਉਹਦੇ ਤੋਂ ਮੁਕਤ ਕਰਵਾ ਰਿਹਾ ਹੈ ਮੋਦੀ ਜੀ। ਤਾਂ ਉਹਨਾਂ ਨੇ ਵੇਖ ਲਓ ਵੀ ਇੱਕ ਮਤਲਬ ਕਿ ਆਪਣੀ ਸਪੀਚ ਦੇ ਵਿੱਚ ਕਿਹਨਾਂ ਮੁੱਦਿਆਂ ਨੂੰ ਛੂ ਕੇ ਕਿੱਥੇ ਕਿੱਥੇ ਨਿਸ਼ਾਨਾ ਲਾ ਦਿੱਤਾ। ਇਹ ਹੁੰਦੀ ਹੈ ਕਲਾ ਕਿਸੇ ਵੀ ਭਾਸ਼ਣ ਵੀਰ ਦੀ। ਤਾਂ ਤੁਸੀਂ ਹਿਸਾਬ ਲਾ ਲਓ ਕਿ ਰਾਸ਼ਟਰਵਾਦਤਾ ਦੇ ਨਾਲ ਜੋੜ ਕੇ ਚੀਜ਼ਾਂ ਨੂੰ, ਇਸ ਤੋਂ ਇਲਾਵਾ ਇਨਡਾਇਰੈਕਟ ਵੇ ਦੇ ਨਾਲ ਸਿੱਖਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਜੋ ਪਹਿਲੇ ਰਾਜ ਕਰਤਾ ਸੀਗੇ ਤਾਂ ਸਾਡੇ ਵਿਰੋਧੀ, ਬਈ ਉਹਨਾਂ ਨੇ ਤੁਹਾਡੇ ਨਾਇਕਾਂ ਨੂੰ ਸਤਿਕਾਰ ਵੀ ਦੇ ਦਿੱਤਾ। ਉਹ ਇਹ ਚੀਜ਼ ਹੈ। ਤਾਂ ਖੈਰ ਹੁਣ ਸਭ ਤੋਂ ਵੱਡਾ ਵਿਰੋਧ ਜਿਹੜਾ ਹੈ ਉਹ ਇਸੇ ਚੀਜ਼ ਨੂੰ ਲੈ ਕੇ ਆ ਕਿ ਜੋ ਇਸ ਦਿਹਾੜੇ ਦਾ ਨਾਮ ਰੱਖਿਆ ਗਿਆ ਹੈ, ਤਾਂ ਉਸ ਦਿਹਾੜੇ ਦੇ ਨਾਮ ਤੋਂ ਕਿਤੇ ਨਾ ਕਿਤੇ ਨਾਖੁਸ਼ ਹੈ, ਕਾਫੀ ਸੰਗਤ ਨਾਖੁਸ਼ ਹੈ। ਤੇ ਇਹਨਾਂ ਨੂੰ ਚਾਹੀਦਾ ਸੀਗਾ ਵੈਸੇ ਤੇ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਐਲਾਨ ਕਰਨ ਜਾ ਰਹੇ ਸੀਗੇ, ਕੋਈ ਸਿੱਖਾਂ ਦਾ ਵਫਦ ਬੁਲਾਉਂਦੇ, ਉਹਨਾਂ ਦੀ ਰਾਏ ਜ਼ਰੂਰ ਲੈਂਦੇ। ਇਹਦੇ ਤੇ ਨਾਖੁਸ਼ ਜ਼ਰੂਰ ਹੈ, ਸਿੱਖਾਂ ਦਾ ਬਹੁਤ ਵੱਡਾ ਵਰਗ ਜਿਹੜਾ ਹੈ ਉਹ ਨਾਖੁਸ਼ ਹੈ। ਪਰ ਕੀ ਇਹਨੂੰ ਵੀ ਹੁਣ ਸੁਧਾਰਨਗੇ, ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਇਹਨਾਂ ਦੀ ਸਪੀਚ ਕੁਛ ਮਹੀਨਿਆਂ 'ਚ ਕਹਿ ਲਓ ਕਿ ਬਹੁਤ ਸੋਚਣ ਵਿਚਾਰਨ ਵਾਲੀ ਹੈ। ਤੇ ਵੈਸੇ ਉੱਥੇ ਚੀਫ ਮਿਨਿਸਟਰ ਭਗਵੰਤ ਮਾਨ ਵੀ ਪਹੁੰਚੇ ਹੋਏ ਸਨ।